ਜੀ ਤੇ ਅਗਲੀ ਦੀਪਕ ਜੀ ਆਪਾਂ ਗੱਲਬਾਤ ਕਰਦੇ ਹਾਂ। ਦੇਖੋ ਜਿਹੜਾ ਦੁਨੀਆ ਤੋਂ ਚੱਲ ਵਸਿਆ ਉਸ ਦੇ ਬਾਰੇ ਬੰਦਾ ਕਈ ਕੁਛ ਜਿਹੜਾ ਉਹ ਕਹਿੰਦਾ ਆ ਉਹ ਹੁੰਦਾ ਆ। ਤੇ ਕਹਿੰਦੇ 5 ਵਾਰ ਦੇ ਮੁੱਖ ਮੰਤਰੀ ਰਹੇ ਬਾਦਲ ਹੁਣੀ, ਉਹਨਾਂ ਦੇ ਸੰਸਕਾਰ ਲਈ ਹੱਥੀਂ ਲਾਏ ਜਿਹੜੇ ਬਾਗ ਆ ਉਸ ਨੂੰ ਉਜਾੜ ਕੇ ਕਰਨਾ ਪਵੇ। ਬਿਲਕੁਲ ਜੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜੱਦੀ ਪਿੰਡ ਬਾਦਲ ਪਿੰਡ ਦੇ ਵਿੱਚ ਇਹਨਾਂ ਦੀ ਜਿੰਨੀ ਜ਼ਮੀਨ ਜਾਇਦਾਦ ਹੈਗੀ ਆ, ਉੱਥੇ ਜਿਹੜੇ ਕੰਮ ਕਰਦੇ ਨੇ, ਇਹਨਾਂ ਦੀ ਖੇਤੀ ਸੰਭਾਲਦੇ ਨੇ ਜਿਹੜੇ, ਉਹਨਾਂ ਸਾਰਿਆਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆ ਰਹੀ ਸੀ। ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇੱਕ ਖਾਸੀਅਤ ਰਹੀ ਆ, ਚਾਹੇ ਮੁੱਖ ਮੰਤਰੀ ਰਹੇ ਚਾਹੇ ਨਾ ਰਹੇ, ਚਾਹੇ ਮਤਲਬ ਕਿਸੇ ਅਹੁਦੇ ਤੇ ਹੋਣ ਜਾਂ ਨਾ ਹੋਣ, ਜਦੋਂ ਵੀ ਪਿੰਡ ਰਹੇ ਨੇ ਤਾਂ ਖੇਤ ਜ਼ਰੂਰ ਆਉਂਦੇ, ਖੇਤੀ ਜ਼ਰੂਰ ਗੇੜਾ ਮਾਰਦੇ ਸੀ। ਤੇ ਉਹ ਉਸੇ ਖੇਤਾਂ ਦੇ ਵਿੱਚੋਂ ਇੱਕ ਥਾਂ ਚੁਣ ਕੇ ਇਹਨਾਂ ਨੇ ਅਚੇਚੇ ਆਪਣੀ ਇੱਛਾ ਨਾਲ ਇੱਕ ਬਾਗ ਲਵਾਇਆ ਕਿੰਨੂਆਂ ਦਾ ਜੀ। ਤੇ ਉਹ ਕਿੰਨੂਆਂ ਦਾ ਬਾਗ ਪੂਰੀ ਤਰ੍ਹਾਂ ਨਾਲ ਵੱਧ ਫੁੱਲ ਕੇ ਚੰਗਾ ਫਲ ਦੇ ਰਿਹਾ ਸੀ। ਪਰ ਕਹਿੰਦੇ ਹੁਣ ਅੰਤਮ ਸੰਸਕਾਰ ਲਈ ਉੱਥੇ ਬਕਾਇਦਾ ਤੌਰ ਤੇ 50 ਬਾਈ 50 ਦਾ ਤੇ 5 ਫੁੱਟ ਉੱਚਾ ਥੜਾ ਬਣਾਉਣ ਦੇ ਲਈ ਉਹ ਬਾਗ ਉਜਾੜਤਾ ਜੀ। ਸੋ ਪ੍ਰਕਾਸ਼ ਸਿੰਘ ਬਾਦਲ ਦਾ ਹੱਥੀ ਲਾਇਆ ਬਾਗ ਹੁਣ ਉੱਜੜ ਗਿਆ ਜੀ। ਹੁਣ ਇਹ ਕਿੰਨੂਆਂ ਦਾ ਬਾਗ ਹੈ ਜਾਂ ਅਕਾਲੀ ਦਲ ਵਾਲਾ ਬਾਗ ਹੈ, ਕਿਹੜਾ ਬਾਗ ਉੱਜੜ ਗਿਆ, ਇਹ ਪਾਰਟੀ ਨੂੰ ਵੀ ਸੋਚ ਲੈਣਾ ਚਾਹੀਦਾ। ਚਲੋ, ਪਰ ਇਹ ਦਰੁਸਤ ਹੈ ਕਿ ਉਹ ਥਾਂ ਚੁਣੀ ਹੈ ਕਿ ਉੱਥੇ ਬਕਾਇਦਾ ਥੜਾ ਲਾ ਕੇ ਵੱਡਾ ਥਾਂ ਬਣਾ ਕੇ ਅੱਜ ਉਹਦਾ ਅੰਤਮ ਸੰਸਕਾਰ ਕੀਤਾ ਜਾਣਾ। ਕੱਲ 10:30 ਵਜੇ ਤੋਂ ਬਾਅਦ ਉਹਨਾਂ ਨੂੰ 28 ਸੈਕਟਰ ਦੇ ਜਿਹੜਾ ਅਕਾਲੀ ਦਲ ਦਾ ਦਫ਼ਤਰ ਹੈ ਉੱਥੇ ਲਿਆਂਦਾ ਗਿਆ ਸੀ। ਤੇ ਸਮਾਂ ਤਾਂ ਇਹ ਸੀਗਾ ਕਿ 10 ਤੋਂ 12 ਰੱਖਣਾ, ਪਰ ਫੋਰਟਿਸ ਤੋਂ ਨਿਕਲਦੇ ਹੋਈ 10:30 ਹੋ ਗਏ ਸੀ ਤੇ 11 ਵਜੇ ਉੱਥੇ ਪਹੁੰਚੇ ਤੇ ਫਿਰ 1 ਵਜੇ ਤੱਕ ਲਗਭਗ ਉੱਥੇ ਰੱਖੇ, ਕਿਉਂਕਿ ਪ੍ਰਧਾਨ ਮੰਤਰੀ 12:30 ਵਜੇ ਤੋਂ ਬਾਅਦ ਆਉਂਦੇ ਨੇ। 12:40 ਦੇ ਕਰੀਬ ਨਰਿੰਦਰ ਮੋਦੀ ਉੱਥੇ ਪਹੁੰਚਦੇ ਨੇ ਤੇ ਉਹ ਸ਼ਰਧਾ ਦੇ ਫੁੱਲ ਭੇਟ ਕਰਦੇ ਨੇ, ਸੁਖਵੀਰ ਨੂੰ ਮਿਲਦੇ ਨੇ, ਬਾਕੀ ਲੀਡਰਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਨੇ ਤੇ 8 ਮਿੰਟ ਪਰਿਵਾਰ ਨਾਲ ਦੁੱਖ ਵੰਡਾ ਕੇ ਵਾਪਸ ਚਲੇ ਜਾਂਦੇ ਨੇ। ਇਹੋ ਨਹੀਂ, ਮਤਲਬ ਲੰਬੀ ਸੂਚੀ ਹੈ। ਜੇਕਰ ਆਪਾਂ ਗੱਲ ਕਰੀਏ ਤਾਂ ਹਰਿਆਣਾ ਦੇ ਮੁੱਖ ਮੰਤਰੀ ਵੀ ਆਏ ਨੇ, ਹਨਾ, ਮਤਲਬ ਖਾਸੀ ਵੱਡੀ ਸੂਚੀ ਹੈ। ਮੈਂ ਦੇਖ ਰਿਹਾ ਸੀਗਾ ਹਰਿਆਣਾ ਦੇ ਮੁੱਖ ਮੰਤਰੀ ਵੀ ਨੇ, ਗੁਰਦਾਸ ਮਾਨ ਵੀ ਹੈ, ਬੀਬੀ ਜਗੀਰ ਕੌਰ ਵੀ ਹੈ, ਪੱਠਲ ਵੀ ਹੈ, ਪ੍ਰਨੀਤ ਕੌਰ ਵੀ ਹੈ ਤੇ ਅਸ਼ਵਨੀ ਸ਼ਰਮਾ ਵੀ ਹੈ। ਚੌਟਾਲਾ ਤਾਂ ਮਤਲਬ ਅੱਖਾਂ ਭਰੀਆਂ ਚੌਟਾਲੇ ਹੋਰ ਦੀਆਂ। ਮਨਪ੍ਰੀਤ ਬਾਦਲ ਨੂੰ ਗੱਲ ਲੱਗ ਕੇ ਸੁਖਵੀਰ ਦੇ ਔਰ ਬਾਦਲ ਸਾਹਿਬ ਨੂੰ ਦੇਖਦਿਆਂ ਰੋਂਦਿਆਂ ਦੇਖਿਆ ਗਿਆ ਕਾਸਾ, ਕਿਉਂਕਿ ਮਨਪ੍ਰੀਤ ਬਾਦਲ ਦਾ ਸਿਆਸੀ ਪਿਤਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹਨਾਂ ਨੂੰ ਅੱਜ ਜਿਸ ਲੀਹ ਤੇ ਤੋਰਨਾ, ਸੋ ਇਸੇ ਤਰ੍ਹਾਂ ਫਿਰ ਪ੍ਰਤਾਪ ਬਾਜਵਾ ਸਰਕਾਰ ਵੱਲੋਂ, ਹਰਪਾਲ ਚੀਮਾ ਤੇ ਹਰਜੋਤ ਬੈਂਸ ਹੋਰੀ, ਇਹ ਸਾਰੇ ਮਤਲਬ ਹੋਰ ਕਿੰਨੇ ਹੀ ਲੀਡਰ, ਲੰਬੀ ਲਿਸਟ ਹੈ। ਤੇ ਅੱਜ ਵੀ ਪਤਾ ਲੱਗ ਰਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰੀ, ਅਸ਼ੋਕ ਗਹਿਲੋਤ ਹੋਰੀ, ਰਾਜਸਥਾਨ ਵਾਲੇ, ਹਿਮਾਚਲ ਦੇ ਮੌਜੂਦਾ ਜਾਂ ਸਾਬਕਾ ਮੁੱਖ ਮੰਤਰੀ, ਉਹ ਵੀ ਪਹੁੰਚ ਸਕਦੇ ਨੇ। ਹੋਰ ਕਿੰਨੇ ਹੀ ਲੀਡਰ ਵੱਖ-ਵੱਖ, ਕੱਲ ਵੀ ਸੋਮ ਪ੍ਰਕਾਸ਼ ਹੋਰੀ ਵੀ ਪਹੁੰਚੇ ਹੋਏ ਸੀਗੇ। ਸੋ ਇਸ ਤਰ੍ਹਾਂ ਇਹ ਵੱਡੀ ਇੱਕ ਲਿਸਟ ਹੈ। ਪਰ ਕੱਲ ਇੱਥੇ ਜਦੋਂ ਅੰਤਮ ਦਰਸ਼ਨ ਸੀਗੇ ਨਾ ਰਾਜਕਰਨ ਜੀ, ਤਾਂ ਉਸ ਦੇ ਵਿੱਚ ਮਤਲਬ ਤੁਸੀਂ ਇਹ ਦੇਖੋ ਕਿ VIP ਕਿੰਨਿਆਂ ਨੇ ਆਉਣਾ ਸੀ, ਕਿਹੋ ਜਿਹੀ ਸੁਰੱਖਿਆ ਹੋਣੀ ਜਿੱਥੇ ਪ੍ਰਧਾਨ ਮੰਤਰੀ ਨੇ ਆਉਣਾ ਹੋਵੇ, ਜਿੱਥੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਆਉਣਾ ਹੋਵੇ, ਜਿੱਥੇ ਮੰਤਰੀਆਂ ਨੇ ਆਉਣਾ ਹੋਵੇ, ਜਿੱਥੇ ਵੱਡੇ ਨਾਮੀ ਹਸਤੀਆਂ ਨੇ ਆਉਣਾ ਹੋਵੇ। ਉਹੇ ਜਿਹੇ ਦੌਰ ਦੇ ਵਿੱਚ ਵੀ 12 ਆਗੂਆਂ ਦੀਆਂ ਜੇਬ ਕੱਟੀਆਂ ਗਈਆਂ। ਅੱਛਾ ਜੀ। ਪਰਸ ਨਿਕਲ ਗਏ, ਫੋਨ ਨਿਕਲ ਗਏ। ਹੋਰ ਛੱਡੋ, ਇਹਨਾਂ 12 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਸ਼ਾਮਲ ਹੈ। ਐਡਵੋਕੇਟ ਹਰਵਿੰਦਰ ਧਾਮੀ ਜੀ ਦੀ ਜੇਬ ਵੀ ਕੱਟੀ ਗਈ। ਮੇਰੇ ਅੱਜ ਵੀ ਯਾਦ ਆ, ਪੰਜਾਬ ਕਾਂਗਰਸ ਭਵਨ ਦੇ ਵਿੱਚ ਪ੍ਰਧਾਨਗੀ ਦਿੱਤੀ ਜਾਣੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਦਾਅਵੇਦਾਰ ਚੱਲੇ ਆ ਰਹੇ ਸੀ ਜਗਮੀਤ ਬਰਾੜ ਵੀ। ਤੇ ਜਗਮੀਤ ਬਰਾੜ ਦੀ ਉਸ ਜਦੋਂ ਤਾਜਪੋਸ਼ੀ ਸੀ ਕੈਪਟਨ ਅਮਰਿੰਦਰ ਦੀ, ਤਾਂ ਜੇਬ ਕੱਟੀ ਗਈ। ਤੇ ਉਹਨੇ ਜਦੋਂ ਮੈਕ ਸੰਭਾਲ ਕੇ ਵਧਾਈਆਂ ਦਿੱਤੀਆਂ, ਕਹਿੰਦਾ ਜੀ ਬਿਲਕੁਲ ਜੀ, ਮੇਰੀ ਤਾਂ ਦੋਹਰੀ ਜੇਬ ਕੱਟੀ ਗਿਆ, ਪਰਸ ਵੀ ਕੋਈ ਕੱਟ ਕੇ ਲੈ ਗਿਆ, ਪ੍ਰਧਾਨਗੀ ਵਾਲੀ ਜੇਬ ਵੀ ਕੋਈ ਕੱਟ ਕੇ ਲੈ ਗਿਆ, ਕਹਿੰਦਾ। ਸੋ ਇਸ ਲਈ ਇਹ ਸਥਿਤੀ ਕੱਲ, ਮਤਲਬ ਇਹੋ ਜਿਹੀਆਂ ਥਾਵਾਂ ਦੇ ਉੱਤੇ ਵੀ ਕਿਵੇਂ ਲੋਕ ਪਹੁੰਚ ਜਾਂਦੇ ਨੇ, ਇਹ ਆਪਣੇ ਆਪ ਸਵਾਲ ਹੈ। ਜੇਬ ਕਤਰੇ ਕਿਵੇਂ ਪਹੁੰਚ ਜਾਂਦੇ ਨੇ? ਕੌਣ ਹੈ ਉਹ ਜਿਹਨੇ 12 ਆਗੂਆਂ ਦੀ ਜੇਬ ਵੀ ਕੱਟੀ ਤੇ ਮੋਬਾਈਲ ਵੀ ਚੋਰੀ ਕੀਤੇ? ਚਲੋ, ਇਹ ਸਭ ਦੇ ਬਾਵਜੂਦ ਮਤਲਬ ਕੱਲ ਫਿਰ 12 ਵਜੇ ਤੋਂ ਬਾਅਦ ਕਾਫਲਾ ਇੱਥੋਂ ਰਵਾਨਾ ਹੁੰਦਾ ਹੈ, ਰਾਜਪੁਰਾ ਹੁੰਦਾ ਹੋਇਆ, ਸੁਨਾਮ ਹੁੰਦਾ ਹੋਇਆ, ਬਠਿੰਡੇ ਤੋਂ ਪਿੰਡ। ਸੋ ਇਹ ਪਹੁੰਚਦੇ ਪਹੁੰਚਦੇ ਦੇਰ ਰਾਤ ਹੋ ਜਾਂਦੀ ਹੈ। ਔਰ ਅੱਜ ਵੀ ਉੱਥੇ ਅੰਤਮ ਦਰਸ਼ਨਾਂ ਦੇ ਲਈ ਬਕਾਇਦਾ 12 ਵਜੇ ਤੱਕ ਉਹ ਦੇਹ ਨੂੰ ਰੱਖਿਆ ਜਾਣਾ, ਤੇ ਉਸ ਤੋਂ ਬਾਅਦ ਫਿਰ ਸਾਰੇ ਉਹ ਇਸ਼ਨਾਨ ਦੇ ਕਿਰਿਆਕਰਮ ਕਰਾ ਕੇ ਉਹਨਾਂ ਨੂੰ ਫਿਰ ਅੰਤਮ ਸੰਸਕਾਰ ਲਈ ਜਾਣਾ। ਤੇ 1:30 ਵਜੇ ਦੇ ਕਰੀਬ ਅੱਜ ਭਾਰਤੀ ਸਮੇਂ ਅਨੁਸਾਰ ਦੁਪਹਿਰ ਨੂੰ
ਅੰਤਮ ਸੰਸਕਾਰ ਨਿਭਾਇਆ ਜਾਣੇ ਰਸਮ। ਸੋ ਇਸ ਲਈ ਅੱਜ ਛੁੱਟੀ ਆ ਜੀ, ਸਰਕਾਰੀ ਛੁੱਟੀ ਆ। ਕੇਂਦਰ ਵੱਲੋਂ 2 ਦਿਨ ਦਾ ਰਾਸ਼ਟਰੀ ਸ਼ੋਕ ਐਲਾਨਿਆ ਹੋਇਆ, ਤਿਰੰਗੇ ਝੰਡਿਆਂ ਨੂੰ ਜਿੱਥੇ ਰਾਸ਼ਟਰਪਤੀ ਭਵਨ ਤੋਂ ਲੈ ਕੇ ਵੱਖੋ ਥਾਵਾਂ ਜਿੱਥੇ ਉੱਥੇ ਅੱਧਾ ਝੁਕਾ ਦਿੱਤਾ ਗਿਆ। ਤੇ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਵੀ ਚੇਚਾ ਤੌਰ ਦੇ ਉੱਤੇ ਛੁੱਟੀ ਕੀਤੀ ਅੱਜ, ਤੇ ਚੰਡੀਗੜ੍ਹ ਦੇ ਵਿੱਚ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਅੱਜ ਦਿਨ ਦੀ ਛੁੱਟੀ ਕੀਤੀ ਆ। ਸੋ ਇਹ ਸਾਰਾ ਮਤਲਬ ਕਿ ਇੱਕ ਵਰਤਾਰਾ ਉਸ ਰੂਪ ਦੇ ਵਿੱਚ ਆ ਕਿ 5 ਵਾਰ ਦੇ ਮੁੱਖ ਮੰਤਰੀ ਨੇ ਤੇ ਵੱਡੇ ਅਹੁਦਿਆਂ ਤੇ ਰਹੇ ਨੇ ਤੇ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਰਹੇ ਨੇ, ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਦੇ ਨੇ। ਉਸ ਨਾਤੇ ਬਾਦਲ ਹੋਰਾਂ ਨੂੰ ਅੱਜ ਅੰਤਮ ਵਧਾਈ ਦੇਣ ਦੇ ਲਈ ਵੱਡਾ ਇਕੱਠ ਉਹਨਾਂ ਦੇ ਪਿੰਡ ਹੋਣ ਦੀ ਆਸ ਆ। ਪਰ ਇਹ ਇੱਕ ਸਿੰਬੋਲਿਕ ਬਣ ਗਿਆ ਜਾਂ ਅਚਨਚੇਤ ਵਾਪਰਿਆ, ਜਾਂ ਇਹ ਕੀ ਸਿਆਣਪ ਭਰਿਆ ਫੈਸਲਾ? ਜਾਨੀ ਕਈ ਕਹਿੰਦੇ ਸੀ ਕਿ ਘੱਟੋ ਘੱਟ ਬਾਦਲ ਦਾ ਹੱਥੀਂ ਲਾਇਆ ਬਾਗ ਤਾਂ ਨਹੀਂ ਉਜਾੜਨਾ ਚਾਹੀਦਾ ਸੀ। ਸੋ ਕਈ ਕਹਿੰਦੇ ਕਿ ਨਹੀਂ, ਬਾਦਲ ਨੇ ਆ ਕੇ ਉਜਾੜ ਲਿਆ ਬਾਗ, ਤਾਂ ਕੋਈ ਗੱਲ ਨਹੀਂ। ਸੋ ਇਹ ਇਸ ਲਈ ਕਹਿੰਦੇ ਕਿ ਉਹਨਾਂ ਨੂੰ ਇਹ ਸਭ ਤੋਂ ਥਾਂ ਪਿਆਰੀ ਸੀ, ਇਸ ਲਈ ਇੱਥੇ ਅੰਤਮ ਸੰਸਕਾਰ ਕੀਤਾ ਜਾਣਾ। ਕੀ ਕਹਿੰਦੇ ਕੋਈ ਹੋਰ ਥਾਂ, ਖੇਤ ਦੇ ਵਿੱਚ ਹੋਰ ਥਾਂ ਵੀ ਚੁਣੀ ਜਾ ਸਕਦੀ ਸੀ ਕਿ ਕੀ ਫਰਕ ਪੈਂਦਾ ਸੀ ਜੇ ਕੁਆਂਟਲ ਕਣਕ ਘਟ ਜਾਂਦੀ, ਕਿਸੇ ਹੋਰ ਥਾਂ ਕਰ ਲੈਂਦੇ। ਪਰ ਕਹਿੰਦੇ ਕਿ ਨਹੀਂ, ਉਹਨਾਂ ਦੇ ਹੱਥੀਂ ਲਾਏ ਬਾਗ ਨੂੰ ਕੱਲ ਟਰੈਕਟਰ ਨਾਲ ਪੱਟਿਆ ਹੈ ਨਾ, ਉਹ ਮਤਲਬ ਕਿੰਨੂਆਂ ਦੇ ਦਰਖਤ ਪੱਟ ਕੇ ਬਾਹਰ ਸਿੱਟੇ, ਤੇ ਅੱਜ ਉੱਥੇ ਉਹ ਥੜਾ ਬਣਾ ਦਿੱਤਾ ਗਿਆ ਕੱਲ, ਤੇ ਅੱਜ ਉੱਥੇ ਅੰਤਮ ਸੰਸਕਾਰ ਹੋਣਾ। ਸੋ ਬਾਦਲਾਂ ਦੇ ਹੱਥੀਂ ਲਾਏ ਬਾਗ ਉਜੜਨ ਤੋਂ ਬਾਅਦ ਅੱਜ ਉੱਥੇ ਅੰਤਮ ਸੰਸਕਾਰ ਹੋਣਾ। ਜੀ।